ਪਰ ਜੇ ਤੁਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਤੋਂ ਪਾਸੇ ਹੋ ਕੇ ਸਿਰਫ ਇੱਕ ਸੋ ਕਾਲਡ ਅਧਿਆਤਮ ਦੇ ਨਾਂ ਥੱਲੇ, ਉਹ ਵੀ ਟਰੂ ਅਧਿਆਤਮ ਨਹੀਂ ਹੈ, ਉਹ ਵੀ ਪੁੱਟ ਔਨ ਹੈ, ਸੌਦੇਬਾਜ਼ੀ ਹੈ, ਮਾਰਕੀਟਿੰਗ ਹੈ, ਉਹਨੂੰ ਪ੍ਰਮੋਟ ਕਰੋਗੇ ਔਰ ਪੰਜਾਬ ਦੀ ਧਰਤੀ ਤੇ ਕਰੋਗੇ ਤੇ ਨਤੀਜਾ ਕੀ ਹੋਏਗਾ ਕਿ ਸਿੱਖ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ ਉਹ ਡਿਦਰ ਅਵੇ ਹੋਣਗੇ, ਉਹ ਨਿਕਲਣਗੇ ਆਪਣੇ ਉਸ ਮੇਨ ਸਟਰੀਮ ਚੋਂ ਤੇ ਉਹ ਥਾਂ ਥਾਈਂ ਇਸ ਕਿਸਮ ਦੇ ਜਿਹੜੇ ਉਹਨਾਂ ਦੇ ਜਾਲ ਨੇ ਦੁਸ਼ਮਣ ਦੇ ਉਹਦੇ 'ਚ ਫਸਣਗੇ। ਪਰ ਜਿਹੜੀ ਸਾਈਮਲਟੇਨੀਅਸ ਗੁਰੂ ਗ੍ਰੰਥ ਨੂੰ ਵੀਕ ਕਰਨ ਦੀ ਲਾਈਨ ਸੀ ਉਹ ਵੀ 47 ਤੋਂ ਬਾਅਦ ਹੀ ਸ਼ੁਰੂ ਹੋਈ। ਉਹਦੇ 'ਚੋਂ ਹੀ ਇਹ ਨਿਰੰਕਾਰੀ, ਰਾਧਾ ਸੁਆਮੀ ਔਰ ਬਾਅਦ ਦੇ ਵਿੱਚ ਆਸ਼ੂਤੋਸ਼ ਤੇ ਭਨਿਆਰਾ ਤੇ ਸੌਦਾ ਸਾਧ ਔਰ ਹੁਣ ਰਾਪੁਰ ਬੱਲਾ ਖੜਾ ਕਰਤਾ ਬਰਾਬਰ ਅੰਮ੍ਰਿਤ ਬਾਣੀ ਦਾ ਨਾਂ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ। ਜਿਹੜਾ ਓਰੀਜਨਲ ਡੇਰਾ ਬਿਆਸ ਦੀ ਥਾਂ ਹੈ ਉਹਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੈ। ਫਿਰ ਕਿਵੇਂ ਇਹ ਸਾਰੇ, ਹੁਣ ਤਾਂ ਖੈਰ ਟੱਬਰ ਦਾ ਹੀ ਹੈ, ਇੱਕ ਅੱਗੋਂ ਹੁਣ ਇਹ ਜਿਹੜਾ ਗੁਰਿੰਦਰ ਢਿੱਲੋਂ ਹੈ ਇਹਨੇ ਅੱਗੇ ਆਪਣਾ ਕੋਈ ਰਿਸ਼ਤੇਦਾਰ ਬਣਾਇਆ, ਉਹਦੇ ਵੀ ਦਾੜੀ ਮੁੰਨੀ ਹੋਈ ਆ, ਉਹਨੂੰ ਅਜੇ ਰੱਖਿਆ, ਉਹਨੂੰ ਹਜ਼ੂਰ ਕਹਿਣ ਲੱਗ ਗਏ ਨੇ, ਹਜ਼ੂਰ, ਫਿਰ ਹਜ਼ੂਰ ਦਾ ਸਤਿਗੁਰੂ ਬਣੇਗਾ। ਸੋ ਏਜੰਸੀਆਂ ਦੇ ਕੋਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਦੀਆਂ ਫਾਈਲਾਂ ਨੇ ਔਰ ਇਹ ਆਪ ਇਹਨਾਂ ਦੇ ਸਾਰੇ ਉਸ ਕਿਸਮ ਦੇ ਜਿਹੜੇ ਲੋਕ ਨੇ, ਬਿਕਰਮ ਮਜੀਠੀਆ ਨੂੰ ਵੀ ਕਿਵੇਂ ਜਾ ਕੇ ਉੱਥੇ ਮਿਲਿਆ, ਉਹਨੂੰ ਕਹਿੰਦਾ ਜੀ ਉਹ ਬਿਲਕੁਲ ਸਾਫ਼ ਹੈ, ਕਲੀਨ ਹੈ, ਉਹਦੇ 'ਤੇ ਤਾਂ ਕੋਈ ਦੋਸ਼ ਨਹੀਂ ਹੈ ਨਾ, ਉਹ ਬਿਲਕੁਲ ਝੂਠੇ ਨੇ। ਸੋ ਮਤਲਬ ਇਹ ਹੈ ਕਿ ਆਉਣ ਵਾਲਾ ਜਿਹੜਾ ਇਹਨਾਂ ਦਾ 2027 ਦਾ ਪ੍ਰੋਜੈਕਟ ਹੈ ਉਹਦੇ 'ਚ ਖੁੱਲ੍ਹ ਕੇ ਇਹਨਾਂ ਨੇ ਜਿਹੜਾ ਉਹ ਪਾਰਟਿਸਿਪੇਟ ਕਰਨਾ ਹੈ। ਇਹਦੇ 'ਚ ਵੀ ਕੁਆਇਟ ਪੋਸੀਬਿਲਿਟੀ ਹੈ। ਔਰ ਇੱਧਰੋਂ ਡੇਰਾ ਰਾਧਾ ਸੁਆਮੀ ਨਾਲ ਮੁਲਾਕਾਤ ਹੁੰਦੀ ਹੈ, 1 ਘੰਟੇ ਬਾਅਦ ਸੁਪਰੀਮ ਕੋਰਟ ਬਿਕਰਮ ਮਜੀਠੀਆ ਦੀ ਜ਼ਮਾਨਤ ਕਰ ਦਿੰਦਾ ਹੈ। whether it is done tomorrow, today, God is the protector of the courts, where only the visitors become judges. ਉਹਨੇ ਕਿਹਾ ਕਿ ਵੀ ਜੇ ਜਿਹੜੇ ਮੁਲਾਕਾਤੀ ਨੇ ਉਹ ਜੱਜ ਬਣ ਜਾਣ, ਜਦੋਂ ਕਹਿ ਰਿਹਾ ਨਾ ਝੂਠੇ ਕੇਸ ਨੇ, ਕਹਿੰਦੇ ਫਿਰ ਅਦਾਲਤਾਂ ਦਾ ਵੀ ਰੱਬ ਹੀ ਰੱਖ ਹੈ। ਹੁਣ ਇਹਦੇ ਉੱਤੇ ਇੰਨੀਆਂ ਚੀਕਾਂ ਮਾਰੀਆਂ ਸਾਰਿਆਂ ਨੇ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹ ਰਾਧਾ ਸੁਆਮੀ ਦਾ ਇਨਫਲੂਐਂਸ ਜਿਹੜਾ ਹੈ ਸਾਰੇ ਹੀ ਕਾਣੇ ਕੀਤੇ ਹੋਏ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਸਿੱਖ ਵਿਚਾਰਧਾਰਾ ਨੂੰ ਕਮਜ਼ੋਰ ਕਰਨ ਲਈ ਅਤੇ 2027 ਵਿੱਚ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਮੋਦੀ ਸਰਕਾਰ ਵੱਲੋਂ ਡੇਰਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਹਨਾਂ ਪ੍ਰਮੁੱਖ ਡੇਰਿਆਂ ਵਿੱਚ ਰਾਧਾ ਸੁਆਮੀ, ਸੌਦਾ ਸਾਧ ਅਤੇ ਡੇਰਾ ਬੱਲਾ ਸ਼ਾਮਲ ਹਨ। ਦਲ ਖਾਲਸਾ ਨੇ ਵੀ ਇਸ ਸੰਬੰਧੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਅਸੀਂ ਲਾਸਟ ਸੈਗਮੈਂਟ 'ਚ ਜਿਹੜਾ ਪਰਸੋਂ ਅਸੀਂ ਕੀਤਾ ਸੀ ਉਹਦੇ 'ਚ ਅਸੀਂ ਡੇਰਾ ਬੱਲਾ ਟੂ ਮਜੀਠੀਆ ਟੂ ਰਾਧਾ ਸੁਆਮੀ ਔਰ ਇਸ ਟੂ ਨਾਭਾ, ਇਸ ਸਾਰੇ ਦੇ ਉੱਤੇ ਬਰੀਫ ਜਿਹੜਾ ਆਪਣੇ ਵਿਚਾਰ ਦਿੱਤੇ ਸੀ ਵੀ ਪੰਜਾਬ ਦੇ ਵਿੱਚ ਚੱਲ ਕੀ ਰਿਹਾ। ਅੱਛਾ, ਜਿਹੜਾ ਆਪਟਿਕਸ ਨੇ ਉਹ ਕੀ ਨੇ, ਬਿਹਾਈਂਡ ਕੀ ਹੈ, ਔਰ ਉਹ ਸਾਡੇ ਸੈਗਮੈਂਟ ਨੂੰ ਕਾਫੀ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਨੂੰ ਲੱਗਿਆ ਕਿ ਬਈ ਇਸ ਕਿਸਮ ਦੀ ਡਿਸਕਸ਼ਨ ਤਾਂ ਲੀਡ ਸੈਗਮੈਂਟ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਬਹੁਤ ਡੀਟੇਲ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ ਡੇਂਜਰ ਹੈ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਜਿਸ ਨੂੰ ਸੋ ਕਾਲਡ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ, ਪਰ ਇਹ ਨਫ਼ਰਤ ਔਰ ਆਪਸ ਦੇ ਵਿੱਚ ਟਕਰਾਅ ਔਰ ਉਸ ਦਾ ਸਿਆਸੀ ਐਡਵਾਂਟੇਜ ਵੀ, ਔਰ ਜਿਹੜੀ ਸਿੱਖ ਵਿਚਾਰਧਾਰਾ ਜਿਹੜੀ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਜੁੜੀ ਹੋਈ, ਜਿਹੜੀ ਅਸਲ ਦੇ ਵਿੱਚ ਜ਼ੁਲਮ ਕਰਨ ਵਾਲੇ ਨੂੰ, ਜ਼ਾਲਮ ਨੂੰ ਵੰਗਾਰਦੀ ਹੈ। ਜੇ ਤੁਸੀਂ ਉਸ ਆਈਡੀਓਲੋਜੀ ਨੂੰ ਵੀਕ ਕਰਦੇ ਹੋ, ਉਸ ਵਿਚਾਰਧਾਰਾ ਨੂੰ ਵੀਕ ਕਰਦੇ ਹੋ, ਮੀਰੀ ਨੂੰ ਪਾਸੇ ਕਰਦੇ ਹੋ ਔਰ ਬਾਕੀ ਸਭ ਰੂਹਾਨੀਅਤ, ਸੰਤ ਸਾਧ, ਇਹ ਉਹ ਉਸ ਦੇ ਥੱਲੇ ਰਹਿਣ ਦਿਓ, ਤੇ ਉਹ ਤਾਂ ਕੋਈ ਜਿਹੜਾ ਉਹ ਚੈਲੰਜ ਨਹੀਂ ਹੈ। ਔਰ ਇਹੀ ਜੇ ਅਸੀਂ ਦੇਖਣਾ ਹੋਏ ਕਿ ਪਿਛਲੀਆਂ ਹਕੂਮਤਾਂ ਵੀ 18ਵੀਂ ਸਦੀ ਦੀ ਮੁਗਲਿਆ ਹਕੂਮਤ ਜਾਂ ਉਸ ਤੋਂ ਵੀ ਪਹਿਲੀ ਸਦੀ ਦੀ, ਉਹਨਾਂ ਨੂੰ ਕੋਈ ਅਦਰਵਾਈਜ਼ ਕਿਸੇ ਸਪਿਰਿਚੁਅਲ ਟ੍ਰੈਡੀਸ਼ਨ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਕਦੇ ਵੀ। ਉਹ ਤਾਂ ਖੁਦ ਵੀ ਉਹਨਾਂ ਦਾ ਸੂਫੀਆਂ ਦੇ ਉੱਤੇ, ਦੂਸਰਿਆਂ ਦੇ ਉੱਤੇ ਇਤਕਾਦ ਸੀ ਔਰ ਇਹੀ ਕਾਰਨ ਹੈ ਕਿ ਵੀ ਹਿੰਦੂਆਂ ਦੇ ਉੱਤੇ ਵੀ ਉਹਨਾਂ ਨੇ ਉਹ ਜਿਹੜਾ ਜਜੀਆ ਜਿਹਨੂੰ ਕਿਹਾ ਜਾਂਦਾ, ਉਹ ਤਾਂ ਜਦੋਂ ਇਹਨਾਂ ਨੇ ਹਰਿਦੁਆਰ ਜਾਂ ਕੁਰੂਕਸ਼ੇਤਰ ਜਾਂ ਤ੍ਰਿਵੇਣੀ ਵੱਡੇ ਇਕੱਠ ਕਰਨੇ ਤੇ ਉਹਨਾਂ ਦੇ
ਪ੍ਰਬੰਧ ਦੇ ਲਈ ਮੇਲੇ ਦੀ ਜਿਹੜਾ ਮੇਲਾ ਫੀ ਹੁੰਦੀ ਹੈ ਉਸ ਦੀ ਤਰ੍ਹਾਂ ਹੀ ਸੀ। ਬਾਕੀ ਤਾਂ ਉਹਨਾਂ ਨੇ ਕੋਈ ਉਸ ਕਿਸਮ ਦਾ ਨਹੀਂ ਸੀ ਰੱਖਿਆ ਹੋਇਆ। ਲੇਕਿਨ ਸਿੱਖ ਵਿਚਾਰਧਾਰਾ ਜਿਸ ਨੇ ਮੀਰੀ ਤੇ ਪੀਰੀ, ਜਿਸ ਰਾਹੀਂ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜਦੋਂ ਸਿੱਖ ਗੁਰੂ ਨੂੰ ਸੱਚੇ ਪਾਤਸ਼ਾਹ ਦੇ ਤੌਰ ਦੇ ਉੱਤੇ, ਔਰ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਤਖਤ, ਔਰ ਉੱਥੋਂ ਫਿਰ ਜ਼ੁਲਮ ਨੂੰ ਵੰਗਾਰਨਾ, ਉਹ ਮੁਗਲਿਆ ਹੋਏ ਸਲਤਨਤ ਤੋਂ ਅਫਗਾਨ ਧਾੜਵੀ ਹੋਣ, ਉਹ ਬ੍ਰਿਟਿਸ਼ ਕਲੋਨੀਅਲਸ ਹੋਣ, ਜਾਂ ਅੱਜ ਦੇ ਹਿੰਦੂ ਤਵੀ ਹਾਕਮ ਹੋਣ, ਜਿੰਨੇ ਮੋਰਚੇ ਜਿਹੜੇ ਭਾਵੇਂ ਸ਼ਾਂਤਮਈ ਦਾ ਪ੍ਰਣ ਲੈ ਕੇ 20ਵੀਂ ਸਦੀ 'ਚ ਤੁਰੇ, ਪਰ ਮਰਕਜ਼ ਦਾ ਅਕਾਲ ਤਖਤ ਸੀ ਔਰ ਅਲਟੀਮੇਟਲੀ ਹਕੂਮਤ ਨੂੰ ਝੁਕਣ 'ਤੇ ਮਜਬੂਰ ਕੀਤਾ। ਪਰ ਇਹ ਇੱਕ ਮਾਈਂਡ ਸੈੱਟ ਬਣਦਾ ਹੈ ਜਿਹਦੇ ਥੱਲੇ ਤੁਸੀਂ ਜਿਹੜੇ ਇੱਕ ਸਿੱਖ ਦੇ ਮਾਈਂਡ ਸੈੱਟ ਦੇ ਵਿੱਚ ਜਸਟਿਸ ਹੈ ਔਰ ਉਹਨੂੰ ਜ਼ੁਲਮ ਦੇ ਖਿਲਾਫ ਖਲੋਣ ਦੀ ਜਿਹੜੀ ਹੈ, ਉਹ ਜਿਹੜੀ ਉਹਦੀ ਬੇਸਿਕ ਪ੍ਰੋਗਰਾਮਿੰਗ ਹੈ ਉਹਦੇ ਨਾਲ। ਪਰ ਜੇ ਤੁਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਤੋਂ ਪਾਸੇ ਹੋ ਕੇ ਸਿਰਫ ਇੱਕ ਸੋ ਕਾਲਡ ਅਧਿਆਤਮ ਦੇ ਨਾਂ ਥੱਲੇ, ਉਹ ਵੀ ਟਰੂ ਅਧਿਆਤਮ ਨਹੀਂ ਹੈ, ਉਹ ਵੀ ਪੁੱਟ ਔਨ ਹੈ, ਸੌਦੇਬਾਜ਼ੀ ਹੈ, ਮਾਰਕੀਟਿੰਗ ਹੈ, ਉਹਨੂੰ ਪ੍ਰਮੋਟ ਕਰੋਗੇ ਔਰ ਪੰਜਾਬ ਦੀ ਧਰਤੀ ਤੇ ਕਰੋਗੇ ਤੇ ਨਤੀਜਾ ਕੀ ਹੋਏਗਾ ਕਿ ਸਿੱਖ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ ਉਹ ਡਿਦਰ ਅਵੇ ਹੋਣਗੇ, ਉਹ ਨਿਕਲਣਗੇ ਆਪਣੇ ਉਸ ਮੇਨ ਸਟ੍ਰੀਮ ਚੋਂ, ਤੇ ਉਹ ਥਾਂ ਥਾਈਂ ਇਸ ਕਿਸਮ ਦੇ ਜਿਹੜੇ ਉਹਨਾਂ ਦੇ ਜਾਲ ਨੇ ਦੁਸ਼ਮਣ ਦੇ, ਉਹਦੇ 'ਚ ਫਸਣਗੇ। ਔਰ ਜੇ ਤੁਸੀਂ ਬੜੀ ਇਤਿਹਾਤ ਨਾਲ ਜਾਂ ਬੜੀ ਮਾਈਨਿਊਟਲੀ ਦੇਖੋ, ਅਸੀਂ ਅੱਜ ਪਹਿਲਾ ਸੈਗਮੈਂਟ ਦੀ ਸ਼ੁਰੂਆਤ 'ਚ ਹੀ ਕਿਹਾ ਕਿ ਬਈ ਗੁਰੂ ਗ੍ਰੰਥ ਗੁਰੂ ਪੰਥ ਦੋਨੋਂ ਹੀ ਜਿਹੜੇ ਨੇ ਉਹ ਇਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ 15 ਅਗਸਤ 1947 ਤੋਂ ਬਾਅਦ ਹੀ ਆ ਗਏ। ਉਹਨਾਂ ਨੇ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਐਲਾਨੇ ਆ, ਜਰਾਇਮ ਪੇਸ਼ਾ ਕਬੀਲਾ, ਔਰ ਜੋ ਕੁਛ ਕਰ ਰਹੇ ਨੇ 47 ਤੋਂ 37 ਸਾਲ ਬਾਅਦ ਉਹਨਾਂ ਨੇ ਜੂਨ 84 ਘੱਲੂਘਾਰਾ ਹੈ, ਨਵੰਬਰ 84 ਘੱਲੂਘਾਰਾ ਹੈ, ਫਿਰ ਜਿਹੜੀ ਓਨ ਗੋਇੰਗ ਕਿਲਿੰਗ ਹੈ, ਹੁਣ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ, ਔਰ 1 ਲੱਖ ਤੋਂ ਜ਼ਿਆਦਾ ਨੌਜਵਾਨ ਪੰਜਾਬ ਦੇ ਵਿੱਚ ਉਹਨਾਂ ਨੇ ਵਾਈਪ ਆਊਟ ਕਰ ਦਿੱਤੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ। ਪਰ ਜਿਹੜੀ ਸਾਈਮਲਟੇਨੀਅਸ ਗੁਰੂ ਗ੍ਰੰਥ ਨੂੰ ਵੀਕ ਕਰਨ ਦੀ ਲਾਈਨ ਸੀ, ਉਹ ਵੀ 47 ਤੋਂ ਬਾਅਦ ਹੀ ਸ਼ੁਰੂ ਹੋਈ। ਉਹਦੇ 'ਚੋਂ ਹੀ ਇਹ ਨਿਰੰਕਾਰੀ, ਰਾਧਾ ਸੁਆਮੀ, ਔਰ ਬਾਅਦ ਦੇ ਵਿੱਚ ਆਸ਼ੂਤੋਸ਼ ਤੇ ਪਨਿਆਰਾ ਤੇ ਸੌਦਾ ਸਾਧ, ਔਰ ਹੁਣ ਰਾਪੁਰ ਬੱਲਾ ਖੜਾ ਕਰਤਾ ਬਰਾਬਰ ਅੰਮ੍ਰਿਤ ਬਾਣੀ ਦਾ ਨਾਂ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਤਾਂ ਕਿ ਸਮਾਜ ਦਾ ਇਹ ਪਿਛੜਿਆ ਵਰਗ, ਜਦੋਂ ਹੁਣ ਦੁਆਬੇ ਦੇ ਵਿੱਚ ਦਲਿਤ ਸਟਰੈਂਥ ਦੇ ਪ੍ਰਤੀਕ ਜਿਹਨੇ ਜਾ ਕੇ ਮਾਇਆਵਤੀ ਨੂੰ ਤਾਕਤ ਦਵਾਈ ਯੂਪੀ 'ਚ, ਕਾਂਸ਼ੀ ਰਾਮ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡਾ ਸੰਵਿਧਾਨ ਕੀ ਹੈ ਬਹੁਜਨ ਸਮਾਜ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡਾ ਸੰਵਿਧਾਨ ਹੈ। ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਪਣਾ ਉਸ ਕਿਸਮ ਦਾ ਜਿਹੜਾ ਸ਼ੁਰੂ ਕਰ ਦਿੰਦੇ ਹੋ, ਔਰ ਉਹ ਸਟੇਟ ਪੈਟਰਨੇਜ ਹੈ, ਕਿਉਂਕਿ ਜਿਹੜੇ ਐਵੇਂ ਨਹੀਂ ਹੈ ਰਾਧਾ ਸੁਆਮੀ ਜਾਂ ਇਹ ਨਿਰੰਕਾਰੀਏ ਜਾਂ ਆਸ਼ੂਤੋਸ਼ੀਏ ਜਾਂ ਦੂਜੇ ਜਿਹੜੇ ਨੇ, ਇਹ ਫੱਲੇ ਫੁੱਲੇ ਸਟੇਟ ਦੀ ਪੈਟਰਨੇਜ। ਔਰ ਹਰ ਸਰਕਾਰ ਨੇ, ਇਹ ਨਹੀਂ ਹੈ ਕਿ ਵੀ ਹੁਣ ਤਾਂ ਉਹ ਖੁੱਲ੍ਹੇਆਮ ਬੇਸ਼ਰਮ ਹੋ ਕੇ ਜਿਹੜੇ ਨੇ ਉਹ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਨੇ। ਕਿੰਨੀ ਵਾਰੀ 1 ਦਰਜਨ ਤੋਂ ਜ਼ਿਆਦਾ ਵਾਰੀ ਉਹ ਕ੍ਰਿਮੀਨਲ ਕਨਵਿਕਟ ਜਿਹੜਾ ਸੌਦਾ ਸਾਧ ਦਾ ਰੇਪਿਸਟ ਔਰ ਮਰਡਰਰ, ਉਹ ਪੈਰੋਲ ਤੇ ਆਇਆ। ਹੁਣ ਤਾਂ ਪ੍ਰੋਟੈਸਟ ਹੋਣੇ ਵੀ ਬੰਦ ਹੋ ਗਿਆ ਇਸ ਦੇ ਉੱਤੇ ਕਿ ਵੀ ਇਹਨਾਂ ਨੇ ਤਾਂ ਕਰਨਾ ਹੀ ਹੈ ਜੀ, ਇਹਨਾਂ ਦਾ ਬੰਦਾ। ਉਹ ਜਦੋਂ ਚੋਣਾਂ ਹੁੰਦੀਆਂ ਨੇ ਜਾਂ ਦੂਜੀਆਂ, ਉਹਨਾਂ ਨੂੰ ਪਤਾ ਹੈ ਵੀ ਉਹਦਾ ਵੋਟ ਬੈਂਕ ਹੈ, ਔਰ ਉਹ ਉਹਨਾਂ ਨੇ ਉਸ ਕਿਸਮ ਦਾ ਬੰਦਾ ਬਿਲਡ ਕੀਤਾ ਜਿਹਨੂੰ ਕਹਿ ਕੇ ਉਹ ਤੁਹਾਡੇ ਜਿਹੜਾ ਉਹ ਮੂੰਹ ਚੜਾਉਂਦੇ ਨੇ। ਹੁਣ ਇਹ ਰਾਪੁਰ ਬੱਲਾਂ ਵਾਲਾ ਨਵਾਂ ਕੰਮ ਹੈ। ਹੁਣ ਜਿਹੜਾ ਡੇਰਾ ਬਿਆਸ ਦੇ ਨਾਂ ਥੱਲੇ ਇੱਕ ਜ਼ਮਾਨੇ ਦੇ ਵਿੱਚ ਇੱਕ ਲਾਈਟਰ ਵੇਨ 'ਚ ਅਕਸਰ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਨਾਮ ਦੇਣ ਦੀ ਗੱਲ ਕਰਦੇ ਨੇ, ਤੇ ਉਹ ਕਹਿੰਦੇ ਸੀ, ਕਹਿੰਦੇ ਕੀ ਨੇ, ਉਹ ਸਾਡੇ 2 ਮਿੱਤਰ ਆਪਸ 'ਚ ਬੜੇ ਉਸ ਇਲਾਕੇ ਦੇ ਹੀ ਸੀ ਰਹਿਣ ਵਾਲੇ। ਇੱਕ ਨੇ ਕਹਿਣਾ ਵੀ ਉਹ ਕੰਨ ਦੇ ਨੇੜੇ ਮੂੰਹ ਕਰਕੇ ਕਹਿੰਦਾ ਵੀ ਅੰਨਾ ਮੰਨਾ ਕੁਰ, ਤੂੰ ਚੇਲਾ ਤੇ ਮੈਂ ਗੁਰ। ਤੇ ਦੂਸਰਾ ਕਹਿੰਦਾ ਨਹੀਂ ਇਹ ਵੀ ਕਹਿੰਦੇ ਹੋਣਗੇ, ਪਰ ਕਹਿੰਦੇ ਵੀ ਇੱਕ ਨੂੰ ਇਹ ਕਹਿੰਦੇ ਨੇ, ਦੂਜੇ ਨੂੰ ਹੋਰ ਕਹਿੰਦੇ ਨੇ। ਉਹ ਕਹਿੰਦੇ ਹੋਰ ਕੀ ਕਹਿੰਦੇ, ਕਹਿੰਦੇ ਨੇ ਵੋਟ ਕਾਂਗਰਸ ਨੂੰ ਪਾਈ। ਕਹਿੰਦੇ ਕੰਦੇ ਨੇ, ਉਹ ਕਹਿੰਦੇ ਹੁਣ ਉਹ ਕੀ ਦੱਸੇ ਵੀ ਕਿਹੜਾ ਨਾਮ ਦਿੱਤਾ। ਸੋ ਪਰ ਕਹਿਣ ਦਾ ਮਤਲਬ ਇਹ ਹੈ ਵੀ ਉਦੋਂ ਕਿਉਂਕਿ ਕਾਂਗਰਸ ਦੀ ਹਕੂਮਤ ਸੀ ਲੰਬਾ ਵਕਤ ਪੰਜਾਬ 'ਚ ਵੀ ਔਰ ਸੈਂਟਰ 'ਚ ਵੀ, 47 ਤੋਂ ਬਾਅਦ ਦੇ ਖੜੇ ਹਾਲਾਂ ਇਹਨਾਂ ਦਾ। ਜੇ ਤੁਸੀਂ ਪਿਛੋਕੜ ਦੇਖੋ ਤੇ ਉਹ ਦਿਆਲ ਆਗਰੇ ਵਾਲਾ, ਉਹ ਦਿਆਲ ਉਹਦੀ ਘਰ ਵਾਲੀ ਰਾਧਾ ਸੀ, ਉਹਨੇ ਕਹਿਣਾ ਰਾਧਾ, ਉਹਨੇ ਕਹਿਣਾ ਹੇ ਸਵਾਮੀ, ਤੇ ਉਹ ਰਾਧਾ ਸਵਾਮੀ ਬਣ ਗਿਆ ਤੰਬਾਕੂ ਪੀਣ ਵਾਲਾ। ਉਹਦੇ 'ਚੋਂ ਇਹ ਜੈਮਲ ਸਿੰਘ ਨਿਕਲਿਆ, ਇੱਧਰ ਆਇਆ। ਜਿਹੜਾ ਓਰੀਜਨਲ ਡੇਰਾ ਬਿਆਸ ਦੀ ਥਾਂ ਹੈ ਉਹਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਹੈ। ਫਿਰ ਕਿਵੇਂ ਇਹ ਸਾਰੇ, ਹੁਣ ਤਾਂ ਖੈਰ ਟੱਬਰ ਦਾ ਹੀ ਹੈ,
ਲੇਕਿਨ ਅੱਗੋਂ ਹੁਣ ਇਹ ਜਿਹੜਾ ਗੁਰਿੰਦਰ ਢਿੱਲੋਂ ਹੈ ਇਹਨੇ ਅੱਗੇ ਆਪਣਾ ਕੋਈ ਰਿਸ਼ਤੇਦਾਰ ਬਣਾਇਆ, ਉਹਦੇ ਵੀ ਦਾੜੀ ਮੁੰਨੀ ਹੋਈ ਆ, ਉਹਨੂੰ ਅਜੇ ਰੱਖਿਆ, ਉਹਨੂੰ ਹਜ਼ੂਰ ਕਹਿਣ ਲੱਗ ਗਏ ਨੇ। ਹਜ਼ੂਰ, ਫਿਰ ਹਜ਼ੂਰ ਦਾ ਸਤਿਗੁਰੂ ਬਣੇਗਾ। ਔਰ ਇਹਨਾਂ ਦੀ ਰਿਸ਼ਤੇਦਾਰੀ ਚੋਂ ਰੌਣਕ ਸਿੰਘ ਔਰ ਦੂਜੇ ਰੈਨ ਬੈਕਸੀ ਬਹੁਤ ਵੱਡੇ ਸਕੈਂਡਲ, ਮਿਲੀਅਨਸ ਆਫ। ਸੋ ਏਜੰਸੀਆਂ ਦੇ ਕੋਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਦੀਆਂ ਫਾਈਲਾਂ ਨੇ, ਔਰ ਇਹ ਆਪ ਇਹਨਾਂ ਦੇ ਸਾਰੇ ਉਸ ਕਿਸਮ ਦੇ ਜਿਹੜੇ ਲੋਕ ਨੇ, ਬਿਕਰਮ ਮਜੀਠੀਆ ਨੂੰ ਵੀ ਕਿਵੇਂ ਜਾ ਕੇ ਉੱਥੇ ਮਿਲਿਆ, ਉਹਨੂੰ ਕਹਿੰਦਾ ਜੀ ਉਹ ਬਿਲਕੁਲ ਸਾਫ਼ ਹੈ, ਕਲੀਨ ਹੈ, ਉਹਦੇ 'ਤੇ ਤਾਂ ਕੋਈ ਦੋਸ਼ ਨਹੀਂ ਹੈ ਨਾ, ਉਹ ਬਿਲਕੁਲ ਝੂਠੇ ਨੇ। ਉਹਦੇ 'ਤੇ ਅੱਗੋਂ ਡਿਬੇਟ ਸ਼ੁਰੂ ਹੋ ਗਈ ਵੀ ਕੀ ਕਿਹਾ ਕੀ ਨਹੀਂ ਕਿਹਾ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ 3 ਰੀਜਨ ਪੰਜਾਬ ਦੇ, ਜੇ ਕਹਿਣਾ ਹੋਏ ਚੌਥਾ ਛੋਟਾ ਜਿਹਨੂੰ ਅਸੀਂ ਪੁਆਂਧ ਕਹਿੰਦੇ ਹਾਂ ਰੋਪੜ ਦਾ, ਉਹ ਦੋਨੋਂ ਪਾਸੇ ਕਵਰ ਕਰ ਜਾ। ਹੁਣ ਮਾਝੇ ਦੀ ਐਨ ਧੁੰਨੀ ਦੇ ਵਿੱਚ ਬਿਆਸ ਇਹਨਾਂ ਨੂੰ ਰਾਧਾ ਸਵਾਮੀਆਂ ਨੂੰ ਬਿਠਾਇਆ। ਔਰ ਇਹ ਠੀਕ ਹੈ ਵੀ ਸ਼ੁਰੂ ਤੋਂ ਹੀ ਉਹਨਾਂ ਦੀ ਲੀਨਿੰਗ ਤਾਂ ਪ੍ਰੋ ਗਵਰਨਮੈਂਟ ਹੀ ਸੀ, ਸਿਸਟਮ ਉਹਨਾਂ ਨੂੰ ਹਮਾਇਤ ਕਰਦਾ ਸੀ, ਲੇਕਿਨ ਖੁੱਲ੍ਹ ਕੇ ਉਹ ਸਿਆਸਤ ਦੇ ਵਿੱਚ ਨਹੀਂ ਸੀ ਕਮੈਂਟਰੀ ਜਾਂ ਦੂਜੇ ਕਰਦੇ। ਉਹ ਅੰਦਰ ਖਾਤੇ ਆਪਣੇ ਚੇਲਿਆਂ ਬਾਲਕਿਆਂ ਨੂੰ ਦੱਸ ਦਿੰਦੇ ਸੀ ਵੀ ਇਹਨੂੰ ਕਰਨਾ। ਇਹ ਜਿਹੜਾ ਹੁਣ ਵਾਲਾ ਹੈ ਇਹ ਤਾਂ ਹਰ ਥਾਂ ਮੂੰਹ ਚੁੱਕ ਕੇ ਬੈਠਾ ਹੁੰਦਾ। ਉੱਥੇ ਨਾਭੇ ਦੀ ਦਸਤਾਰਬੰਦੀ ਵੇਲੇ ਵੀ ਜਾ ਕੇ ਉੱਥੇ ਪਹੁੰਚ ਗਿਆ, ਉਹ ਜਿਹੜੀ ਉਹ ਬੀਬੀ ਰਾਜਪੂਤ ਰੀਜਨ ਦੀ ਹੈ, ਉਹਨੂੰ ਕਿਹਾ ਜੀ ਕੌਣ VIP कौन आ रहे हैं, कहते सबसे बड़े तो अध्यात्मक राधा डेरा ब्यास वाले आ रहे हैं। उन्होंने तो श्रोमणी कमेटी प्रधान भी दस्तार दे के आया दूजे, पर ਉਹਦੇ ਲਈ ਸਭ ਤੋਂ ਵੱਡਾ ਉਹੀ ਹੈ। ਉਹ ਫਿਰ ਉਸ ਤੋਂ ਬਾਅਦ ਨਾਮਧਾਰੀਆਂ ਦਾ ਇੱਕ ਕੁਛ ਚੱਲ ਰਿਹਾ ਹੈ ਡਰਾਮਾ ਜਾਂ, ਉਹਦੇ 'ਚ ਵੀ ਜਾ ਕੇ ਬੈਠਾ ਹੋਇਆ। ਫਿਰ ਬਿਕਰਮ ਮਜੀਠੀਆ ਨੂੰ ਵੀ ਉੱਥੇ ਵੀ ਸਿਆਸੀ ਕਮੈਂਟ ਵੀ ਕਰ ਰਿਹਾ ਕਿ ਝੂਠੇ ਕੇਸ ਨੇ। ਸੋ ਮਤਲਬ ਇਹ ਹੈ ਕਿ ਵੀ ਉਸ ਤੋਂ ਪਹਿਲਾਂ ਮੋਦੀ ਲਾਸਟ ਟਾਈਮ ਔਰ ਮੋਹਨ ਭਾਗਵਤ ਆਇਆ ਚੀਚਾ, ਉਹਨੂੰ ਮਿਲਣ ਗਿਆ। ਸੋ ਮਤਲਬ ਇਹ ਹੈ ਕਿ ਆਉਣ ਵਾਲਾ ਜਿਹੜਾ ਇਹਨਾਂ ਦਾ 2027 ਦਾ ਪ੍ਰੋਜੈਕਟ ਹੈ ਉਹਦੇ 'ਚ ਖੁੱਲ੍ਹ ਕੇ ਇਹਨਾਂ ਨੇ ਜਿਹੜਾ ਉਹ ਪਾਰਟਿਸਿਪੇਟ ਕਰਨਾ। ਇਹਦੇ 'ਚ ਵੀ ਕੁਆਇਟ ਪੋਸੀਬਿਲਿਟੀ ਹੈ। ਔਰ ਇੱਧਰੋਂ ਡੇਰਾ ਰਾਧਾ ਸਵਾਮੀ ਨਾਲ ਮੁਲਾਕਾਤ ਹੁੰਦੀ ਹੈ, 1 ਘੰਟੇ ਬਾਅਦ ਸੁਪਰੀਮ ਕੋਰਟ ਬਿਕਰਮ ਮਜੀਠੀਆ ਦੀ ਜ਼ਮਾਨਤ ਕਰ ਦਿੰਦਾ। ਸੋ ਪੋਸੀਬਲੀ ਅਕਾਲੀਆਂ ਦੇ ਨਾਲ ਅਲਾਇੰਸ ਵੀ BJP ਦਾ ਹੋ ਸਕਦਾ। ਲੇਕਿਨ ਕੁੱਲ ਮਿਲਾ ਕੇ ਜਿਹੜਾ ਰਾਪੁਰ ਬੱਲਾਂ ਵਾਲਾ ਅਸੀਂ ਆਲਰੇਡੀ ਜ਼ਿਕਰ ਕੀਤਾ ਸੀ, ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲਣਾ ਔਰ ਪੈਰੀਂ ਹੱਥ ਲਾਉਣਾ ਔਰ ਉੱਥੇ ਮਿਸਕੋਟ ਕਰ ਰਿਹਾ ਭਗਤ ਰਵਿਦਾਸ ਜੀ ਦੇ ਸ਼ਬਦ ਨੂੰ, ਬੇਗਮਪੁਰਾ ਸ਼ਹਿਰ ਕੋ ਨਾਉ ਨੂੰ ਪਰ ਸੁਣਾ ਰਿਹਾ ਮੋਦੀ ਸਾਰਿਆਂ ਨੂੰ। ਸੋ ਇਹ ਦੁਆਬੇ ਦੇ ਵਿੱਚ ਜਿੱਥੇ ਇੱਕ ਵੱਡੀ ਪਰਸੈਂਟੇਜ ਦਲਿਤ ਵੋਟਰ ਹੈ ਉਹਨੂੰ ਵੂਹ ਕਰਨਾ, ਸੌਦਾ ਸਾਧ ਮਾਲਵਾ ਔਰ ਰਾਜਸਥਾਨ ਤੱਕ ਮਾਰ ਹੈ ਉਹਦੀ। ਔਰ ਉਹਦੇ 'ਚ ਵੀ ਬਹੁਤ ਵੱਡਾ ਤਬਕਾ ਜਿਹੜਾ ਉਹ ਇਸ ਕਿਸਮ ਦੇ ਹੀ ਕਨਫਿਊਜ਼ਡ ਲੋਕ ਨੇ ਜਿਨ੍ਹਾਂ ਦੇ ਲਈ ਜੇ ਉਹ ਕ੍ਰਿਮੀਨਲ ਹੈ, ਰੇਪਿਸਟ ਹੈ, ਉਹ ਕਹਿੰਦੇ ਨੇ ਉਹ ਪੁਰਾਣੀਆਂ ਦਾ ਉਧਾਰ ਕਰਨ ਜੇਲ੍ਹ ਗਿਆ। ਹੁਣ ਤੁਸੀਂ ਜੇ ਕਿਸੇ ਦਾ ਦਿਮਾਗ ਹੀ ਇਸ ਕਿਸਮ ਦੇ ਵਾਸ਼ ਹੋਣਾ ਨੂੰ ਤੁਸੀਂ ਕੀ ਕਰ ਸਕਦੇ ਹੋ। ਹੁਣ ਇਸ ਸਾਰੇ ਦੇ ਉੱਤੇ ਜੇ ਭਗਵੰਤ ਮਾਨ ਨੇ ਠੀਕ ਕਮੈਂਟ ਕੀਤਾ ਇਸ ਦੇ ਉੱਤੇ, ਡੇਰਾ ਬਿਆਸ ਦੇ ਮਜੀਠੀਆ ਨੂੰ ਕਲੀਨ ਚਿੱਟ ਦੇ ਦੇਣ ਦੇ ਉੱਤੇ, ਉਹਨੇ ਕਿਹਾ ਆਪਣੇ ਐਕਸ ਅਕਾਊਂਟ ਦੇ ਉੱਤੇ, whether it is done tomorrow today, God is the protector of the courts where only the visitors become judges। ਉਹਨੇ ਕਿਹਾ ਕਿ ਵੀ ਜੇ ਜਿਹੜੇ ਮੁਲਾਕਾਤੀ ਨੇ ਉਹ ਜੱਜ ਬਣ ਜਾਣ, ਜਦੋਂ ਕਹਿ ਰਿਹਾ ਨਾ ਝੂਠੇ ਕੇਸ ਨੇ, ਕਹਿੰਦੇ ਫਿਰ ਅਦਾਲਤਾਂ ਦਾ ਵੀ ਰੱਬ ਹੀ ਰੱਖ ਹੈ। ਹੁਣ ਇਹਦੇ ਉੱਤੇ ਇੰਨੀਆਂ ਚੀਕਾਂ ਮਾਰੀਆਂ ਸਾਰਿਆਂ ਨੇ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹ ਰਾਧਾ ਸਵਾਮੀ ਦਾ ਇਨਫਲੂਐਂਸ ਜਿਹੜਾ ਹੈ ਸਾਰੇ ਹੀ ਕਾਣੇ ਕੀਤੇ ਹੋਏ ਨੇ। ਮਤਲਬ ਇਹ ਹੈ ਵੋਟ ਬੈਂਕ ਵੀ ਹੈ, ਲੇਕਿਨ ਇਸ ਤੋਂ ਇਲਾਵਾ ਵੀ ਇਹ ਸਾਰੇ ਭਾਗੀਦਾਰ ਵੀ ਹੋਣਗੇ, ਸਾਂਝੀਦਾਰ ਵੀ ਹੋਣਗੇ, ਵਪਾਰਾਂ 'ਚ ਕਿੱਥੇ ਫਸੇ ਹੋਏ ਨੇ। ਹੁਣ ਈਵਨ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਅਸੈਂਬਲੀ 'ਚ ਕਾਂਗਰਸ ਪਾਰਟੀ ਦਾ, ਉਹ ਬਾਜਵਾ, ਉਹਨੇ ਕਿਹਾ ਪੰਜਾਬ CM ਭਗਵੰਤ ਮਾਨ ਫੇਸਿਸ ਫਲੇ ਫਾਰ ਕਮੈਂਟਸ ਔਨ ਡੇਰਾ ਹੈਡ ਗੁਰਿੰਦਰ ਢਿੱਲੋਂ। ਉਹਨੇ ਕਿਹਾ ਕਿ ਵੀ ਜੇ ਵਿਜ਼ਿਟਰ ਜਿਹੜੇ ਨੇ ਉਹੀ ਜੱਜ ਬਣ ਗਏ, ਉਹੀ ਫੈਸਲਾ, ਫਿਰ ਰੱਬ ਹੀ ਰੱਖਿਆ ਅਦਾਲਤਾਂ ਦਾ। ਉਹਦੇ 'ਚੋਂ ਕਹਿ ਰਿਹਾ ਕਿ ਜੀ ਭਗਵੰਤ ਮਾਨ ਨੇ ਗੁਰਿੰਦਰ ਢਿੱਲੋਂ ਦੀ ਬਹੁਤ ਵੱਡਾ ਜਿਹੜਾ ਅਪਮਾਨ ਕਰਤਾ ਹੈ। ਇਹ ਜਿਹੜੇ ਸਪਿਰਿਚੁਅਲ ਲੋਕ ਨੇ ਇਹਨਾਂ ਬਾਰੇ ਕੁਝ ਥੋੜ੍ਹੀ ਕਿਹਾ ਜਾਂਦਾ ਹੈ, ਇਹ ਜਿਹੜਾ ਬਿਲਕੁਲ ਗਲਤ ਹੈ। ਉਹਨੇ ਕਿਹਾ ਕਿ ਆਈ ਵਾਜ਼ ਵੈਰੀ ਸੈਡਨਡ ਟੂ ਰੀਡ ਇਟ ਆਫਟਰ ਦੈਟ ਦ ਡਿਸਕਸ਼ਨ ਟੇਕਿੰਗ ਪਲੇਸ ਔਨ ਸੋਸ਼ਲ ਮੀਡੀਆ ਐਂਡ ਰੀਡਿੰਗ ਦ ਨਿਊਜ਼ ਪਬਲਿਸ਼ਡ ਇਨ ਦ ਨਿਊਜ਼ਪੇਪਰਸ ਟੂਡੇ ਹੈਵ ਹਰਟ ਮਾਈ ਹਾਰਟ ਗ੍ਰੇਟਲੀ। ਮੇਰਾ ਦਿਲ ਕਹਿੰਦਾ ਵਲੂੰਦਰਿਆ ਗਿਆ ਕਿ ਗੁਰਿੰਦਰ ਢਿੱਲੋਂ ਲਈ ਇਹ ਲਫ਼ਜ਼ ਕਿਉਂ ਕਹੇ। ਉਹਨਾਂ ਨੇ ਕਿਹਾ ਬਿਫੋਰ ਸਪੀਕਿੰਗ ਔਨ ਸੱਚ ਏ ਸੈਂਸਿਟਿਵ ਇਸ਼ੂ I would like to bring this to the attention of all the Sangat that this is not our Punjabi heritage, nor is there any such example in history
where the chief minister of any state has made such a comment about a saint. Punjabis have always respected their gurus, peer prophet, sadhu saints and great men. ਭਲਾ ਤੂੰ ਸਰਟੀਫਿਕੇਟ ਦੇ ਰਿਹਾ ਗੁਰਿੰਦਰ ਢਿੱਲੋਂ ਨੂੰ ਕਿ ਬਈ ਇਹ ਮਹਾਨ ਗੁਰੂਆਂ ਦੇ ਨਾਲ ਮੁਕਾਬਲਾ ਕਰ ਰਿਹਾ ਕਿ ਇਹਨਾਂ ਬਾਰੇ ਇਹਨਾਂ ਬਾਰੇ ਕਹਿਤਾ ਦੂਜਿਆਂ ਨੇ। ਇਹ ਸਾਰੇ ਮਿਨਿਸਟਰ ਜਿਹੜੇ ਨੇ ਉਹਨਾਂ ਦੇ ਥੱਲੇ ਨਾਂ ਦੇ ਕੇ ਉਹਨੇ ਕਿਹਾ ਜੀ ਇਹ ਜਵਾਬ ਦੇਣ ਕਿ ਇਹ ਉਹਦੇ ਨਿੱਜੀ ਵਿਚਾਰ ਨੇ ਕਿ ਦੂਜੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਕਾਲੀਆਂ ਨੇ ਬਹੁਤ ਵੱਡੇ ਪੈਮਾਨੇ ਤੇ ਰਾਧਾ ਸਵਾਮੀਆਂ ਨੂੰ ਬਿਲਡ ਕੀਤਾ ਹੈ ਤੇ ਇਹਨਾਂ ਦੀ ਹਕੂਮਤ ਵੀ ਰਹੀ ਹੈ ਮੋਹਾਲੀ ਦੇ ਵਿੱਚ। ਔਰ ਤੁਸੀਂ ਪੰਜਾਬ ਦੇ ਵਿੱਚ ਕੀ ਥਾਵਾਂ ਦੇ ਉੱਤੇ ਜਿਹੜੀ ਕੈਨਾਲ ਹਾਊਸਿਸ ਨੇ ਦੂਜੇ ਉੱਥੇ ਉਹਨਾਂ ਨੂੰ ਜਿੰਨੇ ਪੰਜਾਬ ਦੇ ਵੱਡੇ ਫੋਕਲ ਪੁਆਇੰਟ ਨੇ ਉਹਦੇ ਥੱਲੇ ਇਹਨਾਂ ਦੇ ਕੋਲ ਜ਼ਮੀਨਾਂ ਨੇ ਔਰ ਥਰੋ ਅਵੇ ਪ੍ਰਾਈਸਿਸ ਦੇ ਉੱਤੇ ਇਹਨਾਂ ਨੂੰ ਦਿੱਤੀਆਂ ਹੋਈਆਂ ਨੇ। ਇਹੀ ਕੰਮ ਰਾਪੁਰ ਬੱਲਾਂ ਦੇ ਵਿੱਚ ਜੇ ਉਹ ਕੇਜਰੀਵਾਲ ਜਿਹੜਾ ਮੋਦੀ ਆ ਕੇ ਇਹ ਕਰ ਗਿਆ ਤੇ ਪੰਜਾਬ ਸਰਕਾਰ ਨੇ ਉਹਦੇ ਨਾਲ ਲੱਗਦੇ ਹੀ ਕਿਤੇ 10 12 15 ਕਿੱਲੇ ਲੈ ਕੇ ਪਤਾ ਨਹੀਂ ਕੀ ਬਣਾਉਣ ਦੇ ਨਾਂ ਥੱਲੇ ਰਾਪੁਰ ਬੱਲਾਂ ਨੂੰ। ਸੋ ਇਸ ਦੇ ਉੱਤੇ ਠੀਕ ਟੇਕ ਲਈ ਦਲ ਖਾਲਸਾ ਦੀ ਸਟੇਟਮੈਂਟ ਜਿਹਨੂੰ ਈਵਨ ਮੀਡੀਆ ਨੇ ਵੀ ਕਵਰ ਕੀਤਾ ਹੈ, ਮੋਦੀ ਗਵਰਨਮੈਂਟ ਪ੍ਰਮੋਟਿੰਗ ਡੇਰਾਜ਼ ਟੂ ਵੀਕਨ ਸਿੱਖ ਆਈਡੀਓਲੋਜੀ। ਦਲ ਖਾਲਸਾ ਉਹਨਾਂ ਨੇ ਕਿਹਾ ਵੀ ਇਹ ਜਦੋਂ ਅਸੀਂ ਮੋਦੀ ਗਵਰਨਮੈਂਟ ਕਹਿੰਦੇ ਏਜੰਸੀਆਂ ਰਾ ਬਿਊਰੋ ਜਿੰਨੇ ਇਹਨਾਂ ਦੇ ਨੇ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਅੰਡਰ ਦਾ ਗਾਈਜ਼ ਆਫ ਪੋਲੀਟਿਕਸ ਐਕਸਪੀਡੀਐਂਸੀ ਐਂਡ ਸੋਸ਼ਲ ਇੰਜੀਨੀਅਰਿੰਗ ਇਹ ਜਿਹੜੀ ਹੈ ਇਹ ਸਾਰੀ ਸਿੱਖੀ ਦੇ ਨੂੰ ਕਮਜ਼ੋਰ ਕਰਨ ਦੇ ਲਈ ਨੇ। ਫਿਰ ਉਹਨਾਂ ਨੇ ਇਹ ਸਾਰਾ ਬਿਕਰਮ ਮਜੀਠੀਆ ਦੂਜਾ ਐਪੀਸੋਡ ਵੀ ਔਰ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਖਬਰਦਾਰ ਹੋਣ ਕਿਉਂਕਿ ਇਹ ਜਿਹੜਾ ਡਿਸਟਰਬਿੰਗ ਔਰ ਜਿਹੜੀ ਨੈਕਸਸ ਹੈ ਯੂਨੀਅਨ ਗਵਰਨਮੈਂਟ ਔਰ ਇਹ ਜੁਡੀਸ਼ਰੀ ਵੀ ਨਾਲ ਰਲੀ ਹੋਈ ਹੈ, ਇਹ ਸਾਧ ਵੀ ਨਾਲ ਰਲੇ ਹੋਏ ਨੇ, ਇਹ ਜਿਹੜਾ ਇਹ ਸਾਡੇ ਲਈ ਬਹੁਤ ਖਤਰਨਾਕ ਹੈ। ਔਰ ਜ਼ਾਹਰ ਹੈ ਕਿ ਵੀ ਇਸ ਵੇਲੇ ਦਿਸ ਇਜ਼ ਨਾਟ ਐਨ ਆਈਸੋਲੇਟਡ ਔਰ ਐਕਸੀਡੈਂਟਲ ਡਿਵੈਲਪਮੈਂਟ। ਉਹਨਾਂ ਨੇ ਕਿਹਾ ਸਿੰਸ ਦਾ ਈਰਾ ਆਫ ਇੰਦਰਾ ਗਾਂਧੀ ਇਨ the 1970s the Indian state has consciously nurtured Derawad and Gurudom as instruments to fragment Sikh unity, weaken Sikh institutions and undermine Gurmat philosophy. That policy regrettably continues today. ਪਹਿਲਾਂ ਤਾਂ ਕੋਈ ਲੁਕ ਛਿਪਕੇ ਸੀ, ਹੁਣ ਤਾਂ ਓਪਨਲੀ ਉਹਨਾਂ ਨੇ ਇਹਨਾਂ ਨੂੰ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਅਲਟੀਮੇਟਲੀ ਮਕਸਦ ਇਹਨਾਂ ਦਾ ਜਿਹੜਾ ਹੈ ਉਹ ਸਭ ਨੂੰ ਹੜੱਪ ਕਰਨਾ ਹੈ ਉਸ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ। ਸਿੱਖੀ ਐਜ਼ ਏ ਲਾਸਟ ਸਟੈਂਡ ਖੜੀ ਹੈ ਰਾਹ ਦੇ ਵਿੱਚ, ਸਿੱਖ ਵੀ ਖੜੇ ਨੇ ਔਰ ਇਹਨਾਂ ਦੀ ਜਿਹੜੀ ਇਹ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਜਿਹੜੀ ਇਹ ਪੰਜਾਬ ਦੇ ਵਿੱਚ ਲੇਟੈਸਟ ਜਿਹੜੀ ਵਿਜ਼ਿਬਿਲਿਟੀ ਹੈ ਹੁਣ ਇਹ ਬੜੀ ਖਤਰਨਾਕ ਖੇਡ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।